ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਦੂਸਰੇ ਟੌਪਿਕ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਿਕ ਪ੍ਰੈਜ਼ੀਡੈਂਟ ਟਰੰਪ ईरान ਦੇ ਨਿਊਕਲੀਅਰ ਪ੍ਰੋਗਰਾਮ ਦੀ ਸਾਈਟ ਤੇ ਹਮਲਾ ਕਰਨ ਦੀ ਜਿਹੜੀ ਯੋਜਨਾ ਬਣਾ ਰਹੇ ਨੇ ਔਰ ਹਾਲਾਂਕਿ ਉਹਨਾਂ ਦੇ ਟਾਪ ਐਡਵਾਈਜ਼ਰਸ ਨੇ ਉਹਨਾਂ ਨੂੰ ਇਸ ਐਕਸ਼ਨ ਦੀ ਉਹਨਾਂ ਨੇ ਵਿਰੋਧਤਾ ਕੀਤੀ ਹੈ, ਪਰ ਮਨਮੌਜੀ ਟਰੰਪ ਕੁਝ ਵੀ ਕਰ ਸਕਦੇ ਨੇ। ਪਰ ਦੂਸਰੇ ਪਾਸੇ ਉਹ ਅਫਗਾਨਿਸਤਾਨ ਤੇ ਇਰਾਕ ਵਿੱਚੋਂ ਅਮਰੀਕੀ ਫੌਜ ਵਾਪਸ ਬੁਲਾਉਣ ਵੱਲ ਜਿਹੜੀ ਪੇਸ਼ਕਦਮੀ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੈਂ ਸਮਝਦਾ ਵੀ ਕਈ ਵਾਰ ਇਹ ਹੁੰਦਾ ਹੈ, ਬੇਸ਼ੱਕ ਜਦੋਂ ਜੂਨੀਅਰ ਬੁਸ਼ ਸੀਨੀਅਰ ਬੁਸ਼ ਦੇ ਬੇਟੇ ਉਹ ਪ੍ਰੈਜ਼ੀਡੈਂਟ ਬਣੇ ਔਰ ਜ਼ਾਹਿਰ 2 ਟਰਮ ਰਹੇ ਜੀ, ਔਰ ਉਦੋਂ ਵੀ ਬਹੁਤ ਸਾਰੇ ਜਿਹੜੇ ਸ਼ਾਮ ਦੇ ਕਾਮੇਡੀ ਸ਼ੋਜ਼ ਵਾਲੇ ਨੇ ਉਹ ਕਾਫੀ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਸੀ। ਕੋਈ ਉਹਨਾਂ ਨੂੰ ਗ੍ਰਿਪ ਨਹੀਂ ਸੀ ਇੰਟਰਨੈਸ਼ਨਲ ਪੋਲਿਟਿਕਸ ਤੇ, ਜਾਂ ਬਹੁਤਾ ਪਤਾ ਨਹੀਂ ਸੀ, ਥੋੜਾ ਬਹੁਤ ਪੀਣ ਦਾ ਵੀ ਸ਼ੌਕੀਨ ਸੀ ਤੇ ਪਿਓ ਦਾ ਨਾਂ ਸੀ ਵੱਡਾ। ਵੈਸੇ ਬੁਸ਼ ਫੈਮਿਲੀ ਬੜੀ ਰਿਸਪੈਕਟੇਬਲ ਫੈਮਿਲੀ ਟੈਕਸਨ ਸੀ ਤੇ ਉਸਨੇ ਪ੍ਰੈਜ਼ੀਡੈਂਸੀ ਤਾਂ ਕੱਢ ਲਈ। 2000 ਚ ਉਹ ਚੋਣ ਹੋਈ, 2001 ਚ ਜਿਵੇਂ ਜਨਵਰੀ ਮਹੀਨੇ ਚ ਹੀ ਉਹਨਾਂ ਨੇ 2001 ਚ ਸਹੁੰ ਚੁੱਕੀ ਔਰ 9/11 ਉਸੇ ਹੀ ਜਿਹੜਾ ਕੁਝ ਮਹੀਨੇ ਬਾਅਦ ਹੋ ਜਾਂਦਾ। ਲੇਕਿਨ ਬਹੁਤ ਵਾਰ ਜਦੋਂ ਕਿਸੇ ਦੀ ਤੁਸੀਂ ਸਕਸੈਸਫੁਲ ਟਰਮ ਦੇਖਦੇ ਹੋ ਜਾਂ ਦੁਨੀਆ ਦੇ ਸਕਸੈਸਫੁਲ ਲੋਕ ਉਹ ਹੁੰਦੇ ਨੇ ਜਿਹੜੇ ਭਾਵੇਂ ਉਹਨਾਂ ਨੂੰ ਆਪ ਸਮਝ ਨਾ ਵੀ ਹੋਏ ਆਪਣੇ ਨਾਲ ਸਿਆਣਿਆਂ ਦੀ ਟੀਮ ਰੱਖਦੇ ਨੇ। ਐਡਵਾਈਜ਼ਰ ਉਹਨਾਂ ਦੇ ਸਿਆਣੇ ਹੁੰਦੇ ਨੇ। ਸੋ ਜੂਨੀਅਰ ਬੁਸ਼ 8 ਸਾਲ ਸੈਕੰਡ ਟਰਮ ਵੀ ਉਹਨਾਂ ਨੂੰ ਮਿਲੀ। ਬੇਸ਼ੱਕ 2003 ਚ ਇਰਾਕ ਚ ਫੌਜ ਭੇਜਣਾ ਉਹ ਵੀ ਟੈਕਸਨ ਮਾਈਂਡਸੈਟ ਸੀ ਕਿ ਮੇਰਾ ਪਿਓ ਜਦੋਂ ਹਾਰਿਆ ਸੀ ਤੇ ਉਹਨੇ ਸਦਾਮ ਹੁਸੈਨ ਨੇ ਆਵਾਜ਼ ਫਾਇਰਿੰਗ ਕੀਤੀ ਸੀ ਤੇ ਦੂਜੀ ਉਹ ਬਦਲਾ ਲੈਣਾ ਔਰ ਉਹ ਜਿਹੜੀ ਗਨ ਨਾਲ ਕੀਤੀ ਸੀ ਉਹਨੇ ਲਿਆ ਕੇ ਮੁੜ ਕੇ ਆਪਣੇ ਘਰ ਲਿਆ ਕੇ ਰੱਖੀ। ਸੋ ਉਹਨੇ ਨੂੰ ਜੇ ਛੱਡਦੇ ਹੀ ਹੈ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਆਪਣੇ ਨਾਲ ਉਹ ਡਿਕ ਚੈਨੀ ਹੋਏ ਦੂਸਰੇ ਲੋਕ ਹੋਣ, ਬੇਸ਼ੱਕ ਉਹਨਾਂ ਦੇ ਆਪਣੇ ਇੰਟਰਸਟ ਵੀ ਸੀ। ਸੋ ਇਹਦੇ ਬਾਵਜੂਦ ਕਿ ਕੁਛ ਉਹਨੂੰ ਬਹੁਤਾ ਪਤਾ ਨਹੀਂ ਸੀ, ਲੇਕਿਨ ਉਹਨੇ ਆਪਣੇ ਉਸ ਪੀਰੀਅਡ ਨੂੰ ਸਕਸੈਸਫੁਲੀ ਹੈਂਡਲ ਕੀਤਾ ਜੇ ਇਹ ਕਹਿਣਾ ਹੋਏ। ਪ੍ਰੈਜ਼ੀਡੈਂਟ ਟਰੰਪ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਤੁਸੀਂ ਮਨਮੌਜੀ ਕਿਹਾ, ਮੈਂ ਸਮਝਦਾ ਵੀ ਉਹ ਸਕਸੈਸਫੁਲ ਸਿੰਗਲ ਹੈਂਡਡਲੀ ਉਹਨਾਂ ਨੇ 18 ਸਾਲ ਬਿਨਾਂ ਟੈਕਸ ਦਿੱਤਿਆਂ ਵੀ ਟਰੰਪ ਟਾਵਰ ਖੜੇ ਕਰ ਲਏ। ਅਮਰੀਕਾ 'ਚ ਹੀ ਨਹੀਂ, ਇੰਡੀਆ 'ਚ, ਬੰਬੇ 'ਚ, ਕੈਲਕਟਾ, ਹੁਣ ਅਹਿਮਦਾਬਾਦ ਐਵੇਂ ਨਹੀਂ ਗਿਆ ਉੱਥੇ ਨਮਸਤੇ ਟਰੰਪ 'ਚ, ਉੱਥੇ ਵੀ ਨਾਲ ਨਾਲ ਪਿੱਛੇ ਉਹਦਾ ਧੀ ਜਵਾਈ ਵੀ ਨਾਲ ਬਿਜ਼ਨਸ ਇੰਟਰਸਟ ਵੀ, ਬਿਲਕੁਲ ਇੰਨਾ ਕੁ ਪੈਸਾ ਵੀ ਰੇਜ਼ ਕੀਤਾ ਕਿ ਪ੍ਰੈਜ਼ੀਡੈਂਸੀ ਲਈ ਰਨ ਕੀਤਾ। ਔਰ ਉਹਨੂੰ ਇਹ ਵੀ ਨਹੀਂ ਸੀ ਕਿ ਵੀ ਮੈਂ ਜਿੱਤ ਜਾਵਾਂਗਾ, ਉਹਨੇ ਕੋਈ ਵਿਕਟਰੀ ਸਪੀਚ ਵੀ ਨਹੀਂ ਸੀ ਤਿਆਰ ਕੀਤੀ ਹੋਈ। ਉਹ ਤਾਂ ਉਹਨੂੰ ਇਤਬਾਰ ਹੀ ਨਹੀਂ ਹੋਇਆ, ਥੱਲੇ ਨਹੀਂ ਸੀ ਉਤਰਿਆ ਕਿ ਤੂੰ ਜਿੱਤ ਗਿਆ। ਉਹ ਤਾਂ ਜਿਵੇਂ ਅਮੀਰ ਆਦਮੀ ਹੁੰਦੇ ਨੇ, ਪੈਸੇ ਨੇ, ਪਬਲਿਸਿਟੀ, ਸ਼ੌਕ, ਇੱਥੇ ਵੀ ਰਿਐਲਿਟੀ ਸ਼ੋਅ ਵਗੈਰਾ ਹੀ ਉਹ ਕਰਦਾ ਰਿਹਾ। ਔਰ ਇਸ ਲਈ ਨਾ ਤਾਂ ਇੰਟਰਨੈਸ਼ਨਲ ਲੈਵਲ ਤੇ ਅਦਰ ਦੈਨ ਕਿ ਤੁਹਾਡੀਆਂ ਜਿਹੜੀਆਂ ਕਨਵਿਕਸ਼ਨਸ ਬਣੀਆਂ ਹੋਈਆਂ ਉਹਨਾਂ ਦੇ ਉੱਤੇ ਤੁਸੀਂ ਜਾਣਦੇ ਹੋ ਤੇ ਨਾ ਹੀ ਕਿਸੇ ਦੀ ਸਲਾਹ ਦੇ ਉੱਤੇ ਕੋਈ ਐਕਟ ਕੀਤਾ। ਸੋ ਉਹਦੇ ਥੱਲੇ ਇੱਕ ਗੱਲ ਜਿਹੜੀ ਉਹਦੇ ਦਿਮਾਗ ਚੋਂ ਕਿ ਟਰੰਪ ਦੇ ਵਾਈਟ ਹਾਊਸ ਚ ਆਉਣ ਤੋਂ ਪਹਿਲਾਂ 8 ਸਾਲ ਦੀ ਟਰਮ ਪ੍ਰੈਜ਼ੀਡੈਂਟ ਓਬਾਮਾ ਦੀ ਸੀ, 8 ਸਾਲ ਉਹ ਪ੍ਰੈਜ਼ੀਡੈਂਟ ਰਹੇ ਔਰ ਇੱਕ ਸੀ ਕਿ ਵੀ ਜੋ ਓਬਾਮਾ ਨੇ ਕੀਤਾ ਉਹਨੂੰ ਅਨਡੂ ਕਰਨਾ। ਔਰ ਉਹਦੇ ਥੱਲੇ ਹੀ ਅਸੀਂ ਦੇਖਦੇ ਹਾਂ ਵੀ ਕਲਾਈਮੇਟ ਚੇਂਜ ਵਾਲਾ ਪਾਰਟ ਜਿਹੜਾ ਉਹਨੂੰ ਅਨਡੂ ਕੀਤਾ। ਔਰ ਜਿਹੜੀ ਵੱਡੀਆਂ 2 ਸਕਸੈਸਿਸ ਸੀ ਓਬਾਮਾ ਦੀਆਂ, ਜਿਹਦੇ 'ਚ ਇੱਕ ਵੱਡੀ ਸੀ ਕਿ ਈਰਾਨ ਨੂੰ, ਜਿਹੜੀ ਈਰਾਨ ਦੇ ਨਾਲ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਦੀ ਬੈਲੀਜਰੈਂਸ ਹੈ ਉਹ 1978-9 ਤੋਂ ਹੀ ਚੱਲ ਰਹੀ ਸੀ। ਜਦੋਂ ਆਇਤੁੱਲਾ ਖਮੀਨੀ ਆਇਆ, ਅਮਰੀਕਾ ਨਾਲ ਹੋਰ ਵੀ ਹੌਸਟਿਲਿਟੀ ਹੋਈ, ਜਦੋਂ ਉੱਥੇ ਉਹਨਾਂ ਦੀ ਐਮਬੈਸੀ 'ਚ ਕਰਕੇ ਹੌਸਟੇਜ ਲਏ। ਈਵਨ ਜਿਮੀ ਕਾਰਟਰ ਉਹ ਸੈਕੰਡ ਟਰਮ ਹੀ ਹਾਰ ਗਿਆ ਇਸ ਲਈ ਆਪਣੀ ਪ੍ਰੈਜ਼ੀਡੈਂਸੀ ਦੀ ਕਿ ਉਹਨਾਂ ਨੂੰ ਹੌਸਟੇਜਸ ਨੂੰ ਛਡਾਉਣ ਦੇ ਲਈ ਜਿਹੜਾ ਉਹ ਐਫਰਟ ਕੀਤਾ, ਉਹਦਾ ਵੀ ਐਕਸੀਡੈਂਟ ਹੋ ਗਿਆ ਔਰ ਸਕੈਂਡਲ ਸਾਹਮਣੇ ਆ ਗਏ, ਉਹ ਡਿਫੀਟ ਵੀ ਹੋਇਆ। ਸੋ ਜਿਹਨੂੰ ਤੁਸੀਂ ਇਹ ਕਹਿੰਦੇ ਹੋ ਕਿ ਵੀਪਿੰਗ ਵੂੰਡ ਜਿਹੜਾ ਉਹ ਰਿਸ ਰਿਹਾ ਸੀ, ਹਾਲਾਂ ਜਿਉਂ ਹੀ ਜਿਮੀ ਕਾਰਟਰ ਦੀ ਸੈਕੰਡ ਟਰਮ ਉਹ ਹਾਰਿਆ, ਰੀਗਨ ਆਇਆ, ਜੇ ਰੀਗਨ ਨੇ ਸਹੁੰ ਨਹੀਂ ਸੀ ਚੁੱਕੀ ਤੇ ਉਹ ਰਿਲੀਜ਼ ਕਰ ਦਿੱਤੇ ਗਏ ਸਾਰੇ ਜਿਹੜੇ ਸੀ ਹੌਸਟੇਜ। ਇਹ ਵੀ ਲੱਗਦਾ ਸੀ ਉਦੋਂ ਜਿਵੇਂ ਹੁਣ ਚਾਰਜ ਲੱਗਦੇ ਨੇ ਨਾ ਜੀ ਕੌਣ ਰੂਸ ਨਾਲ ਰਲਿਆ, ਕੌਣ ਯੂਕਰੇਨ 'ਚ, ਉਦੋਂ ਵੀ ਇਸ ਕਿਸਮ ਦਾ ਕੁਝ ਸੀ। ਔਰ ਐਸਾ ਕਿਹਾ ਜਾਂਦਾ ਹੈ ਕਿ ਜਿਮੀ ਕਾਰਟਰ ਨੇ ਦੀ ਟੀਮ ਨੇ ਜਾਣ ਲੱਗਿਆ ਵਾਈਟ ਹਾਊਸ ਦੀਆਂ ਫੋਨ ਦੀਆਂ ਲਾਈਨਾਂ ਵੀ ਕੱਟਤੀਆਂ ਦੂਜਿਆਂ ਤੋਂ, ਜਿਵੇਂ ਅੱਜ ਟਰੰਪ ਜਾਣ ਤੋਂ ਪਹਿਲਾਂ ਪਤਾ ਨਹੀਂ ਕੀ ਤੋੜ ਕੇ ਜਾਏਗਾ ਉੱਥੇ, ਅਜੇ ਤਾਂ ਜਾਣਦਾ ਨਹੀਂ ਸੀ, ਹੁਣ ਥੋੜਾ ਜਿਹਾ ਮੈਲੋ ਡਾਊਨ ਹੋਣੀ ਗੱਲ ਸ਼ੁਰੂ ਹੋਈ ਹੈ। ਸੋ ਕੁੱਲ ਮਿਲਾ ਕੇ ਜਿਹੜੀ ਟਰੰਪ ਪੀਰੀਅਡ ਦੀ ਅਸੀਂ ਲੈਗੇਸੀ ਦੀ ਗੱਲ ਕਰਦੇ ਹਾਂ,
ਦੋ ਚੀਜ਼ਾਂ ਉਹਦੇ 'ਚ ਬੜੀਆਂ ਅਹਿਮੀਅਤ ਵਾਲੀਆਂ ਸੀ। ਇੱਕ ਤਾਂ ਜਿਵੇਂ ਟਰੰਪ ਨੇ ਭਾਵੇਂ ਉਹਦੇ 'ਚ ਵੀ ਕਿਸੇ ਦੀ ਸਲਾਹ ਲਈ ਜਾਂ ਨਹੀਂ, ਲੇਕਿਨ ਉਹ ਬਿਨਾਂ ਸਲਾਹ ਲਏ ਵੀ ਕਿ ਵੀ ਇਹ ਜਿਹੜੀਆਂ ਇਰਾਕ ਵਾਰ ਹੈ, ਅਫਗਾਨਿਸਤਾਨ ਵਾਰ ਹੈ, ਇਹ ਅਨਐਂਡਿੰਗ ਵਾਰਸ ਨੇ ਔਰ ਇਹ ਅਮਰੀਕਨ ਵਾਰਸ ਨਹੀਂ ਨੇ। ਔਰ ਜਦੋਂ ਟਰੰਪ ਨੇ ਟੇਕ ਓਵਰ ਕੀਤਾ ਉਦੋਂ ਕੁੱਲ ਮਿਲਾ ਕੇ 4 ਲੱਖ ਫੌਜ ਜਿਹੜੀ ਹੈ ਉਹ ਅਮਰੀਕਾ ਦੀ ਬਾਹਰ ਬੈਠੀ ਹੋਈ ਸੀ। ਔਰ ਹੁਣ ਜਦੋਂ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ, ਅੱਜ ਉਹਦਾ ਇੱਕ ਗ੍ਰਾਫ ਆਇਆ ਕਿ 2008 ਤੋਂ 2020 ਤੱਕ ਦਾ ਜਿਹੜਾ ਇਹ ਸਾਰਾ ਗ੍ਰਾਫ ਹੈ ਤੇ 4 ਲੱਖ ਸੀ। ਹੁਣ ਜਦੋਂ ਟਰੰਪ ਜਾ ਰਹੇ ਨੇ 1,80,000 ਫੌਜ ਓਵਰਸੀਜ਼ ਹੈ, ਉਹਦੇ ਚ ਜਾਪਾਨ ਚ ਵੀ ਹੈ, ਸਾਊਥ ਕੋਰੀਆ ਵੀ ਹੈ, ਪਰ ਆਲਮੋਸਟ ਅੱਧੀ ਜਿਹੜੀ ਹੈ ਉਹ ਔਰ ਇਹ ਉਹਨਾਂ ਦੇ ਕੈਂਪੇਨ ਦਾ ਸੀ ਕਿ ਵੀ ਅਸੀਂ ਜਿਹੜੀ ਹੈ ਫੌਜ ਵਾਪਸ ਬੁਲਾਵਾਂਗੇ। ਔਰ ਉਹਦੇ ਚ ਇਰਾਕ ਔਰ ਅਫਗਾਨਿਸਤਾਨ ਮੇਨ, ਜਿਹਦੀ ਅਸੀਂ ਗੱਲ ਅਫਗਾਨਿਸਤਾਨ ਦੀ ਵੀ ਕਰਾਂਗੇ ਕਿ ਭਾਈ ਉਹਦੇ ਚ ਉਹ ਫੋਲੋ, ਜਿਵੇਂ ਉਹਨਾਂ ਨੇ ਟਵੀਟ ਕੀਤਾ ਸੀ ਕਿ ਵੀ ਬਾਈ ਕ੍ਰਿਸਮਸ ਐਵਰੀਬਡੀ ਵਿਲ ਬੀ ਹੋਮ। ਉਹ ਤਾਂ ਕਿਉਂਕਿ ਨੈਟੋ ਦਾ ਜਿਹੜਾ ਚੀਫ ਹੈ ਉਹਨੇ ਇਹ ਐਂਡੋਰਸ ਨਹੀਂ ਕੀਤਾ, ਸੋ ਲੇਕਿਨ ਉਹਦੇ 'ਚ ਵੀ ਉਹ ਕਟੌਤੀ ਹੋ ਰਹੀ ਹੈ ਔਰ ਆਲਰੇਡੀ ਕਾਫੀ ਸੋਲਜਰ ਜਿਹੜੇ ਨੇ ਉਹ ਵਾਪਸ ਆਣਗੇ। ਪਰ ਉਹਦੇ ਤੋਂ ਪਹਿਲਾਂ ਮੈਂ ਈਰਾਨ ਦੇ ਹਵਾਲੇ ਨਾਲ ਗੱਲ ਕਰਾਂ ਕਿ ਵੀ ਓਬਾਮਾ ਦੇ ਹਰ ਚੀਜ਼ ਨੂੰ ਅਨਡੂ ਕਰਨਾ, ਓਬਾਮਾ ਕੇਅਰ, ਉਹਦੇ ਲਈ ਹੁਣ ਨਵੀਂ ਸੁਪਰੀਮ ਕੋਰਟ ਦੀ ਜੱਜ ਆਪਣੀ ਆ ਗਈ ਹੈ। ਹੁਣ ਭਾਵੇਂ ਚੇਂਜ, ਉਹਨੂੰ ਇਹ ਸੀ ਵੀ ਇਹਦਾ ਨਾਂ ਕਿਉਂ ਬਣ ਗਿਆ ਓਬਾਮਾ ਕੇਅਰ, ਇਹਨੂੰ ਤੋੜਨਾ ਹੀ ਤੋੜਨਾ। ਕਲਾਈਮੇਟ ਚੇਂਜ ਦਾ ਜਿਹੜਾ ਸੀ ਉਸ ਚੋਂ ਵੀ ਨਿਕਲੇ, ਇੰਟਰਨੈਸ਼ਨਲ ਟ੍ਰੀਟੀਜ਼ ਬਾਕੀ ਵੀ, ਔਰ ਵੱਡਾ ਈਰਾਨ। ਸੋ ਉਹ ਈਰਾਨ ਜਿਹੜਾ 1979 ਤੋਂ ਲੈ ਕੇ ਆਲੇ ਦੁਆਲੇ ਘੁੰਮ ਰਿਹਾ ਸੀ, 2008 ਦੇ ਵਿੱਚ ਓਬਾਮਾ ਦੀ ਜਿਹੜੀਆਂ ਸਕਸੈਸ ਵਾਲੀਆਂ ਗੱਲਾਂ ਸੀ ਕਿ ਵੀ ਉਹਨਾਂ ਨੇ ਈਰਾਨ ਨੂੰ ਇੰਟਰਨੈਸ਼ਨਲ ਅਰੀਨਾ 'ਚ ਲਿਆਂਦਾ। ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ ਉਹਦੇ ਪ੍ਰਵਿਊ ਦੇ ਨਾਲ, ਉਸ ਦੇ ਸਰਪ੍ਰਸਤੀ ਦੇ ਥੱਲੇ, ਇਨਵੈਸਟੀਗੇਸ਼ਨ ਦੇ ਥੱਲੇ ਫਾਈਨਲ ਇੱਕ ਡੀਲ ਸਟ੍ਰਾਈਕ ਕੀਤੀ ਗਈ ਈਰਾਨ ਦੇ ਨਾਲ। ਔਰ ਉਸ ਡੀਲ ਦਾ ਇਹ ਕਹਿਣਾ ਸੀ ਕਿ ਉਸ ਦੇ ਮੁਤਾਬਕ ਹੁਣ ਜਿਹੜਾ ਨਿਊਕਲੀਅਰ ਹੈ, ਜਿਹੜਾ ਐਨਰਿਚਡ ਯੂਰੇਨੀਅਮ ਹੁੰਦਾ ਹੈ, ਸਿਰਫ ਬੰਬ ਬਣਾਉਣ ਲਈ ਨਹੀਂ ਹੁੰਦਾ। ਹੁਣ ਜਿੰਨਾ ਈਵਨ ਪਾਵਰ ਕ੍ਰੀਏਟ ਹੁੰਦੀ ਹੈ, ਬਿਜਲੀ, ਦੂਜੀ ਐਨਰਜੀ ਸੈਕਟਰ ਦੇ ਵਿੱਚ ਬਹੁਤ ਸਾਰੇ, ਅਮਰੀਕਾ 'ਚ ਵੀ ਕਾਫੀ ਪਰਸੈਂਟ, ਮੇਰਾ ਖਿਆਲ ਹੈ ਸ਼ਾਇਦ 15% ਤੋਂ ਜ਼ਿਆਦਾ ਇਹਦੇ 'ਚ ਹੋਏ, ਫਰਾਂਸ 'ਚ ਕਾਫੀ ਜ਼ਿਆਦਾ ਹੈ, ਹੋਰ ਵੀ ਹੈ। ਸੋ ਉਹਦੇ 'ਚ ਉਹ ਉਹਨਾਂ ਨੂੰ, ਈਰਾਨ ਨੂੰ, ਇਸ ਜਿਹੜੀ ਡੀਲ ਹੋਈ UN ਦੇ ਨਾਲ, ਉਹਨਾਂ ਦੀ ਐਟੋਮਿਕ ਐਨਰਜੀ ਏਜੰਸੀ ਦੇ ਥੱਲੇ, ਕਿ ਵੀ ਉਹ ਮੈਕਸਿਮਮ ਜਿਹੜਾ ਲੋ ਐਨਰਿਚਡ ਯੂਰੇਨੀਅਮ ਦਾ 2442 ਕਿਲੋਗ੍ਰਾਮ ਦਾ ਸਟਾਕ ਰੱਖ ਸਕਦਾ ਹੈ। ਔਰ ਇਹ ਜਿਹੜਾ ਇਸ ਸਾਰੇ ਚੋਂ ਨਹੀਂ ਜੀ, ਇਹ ਹੁਣ ਹੈ ਈਰਾਨ ਦੇ ਕੋਲ, ਉਹਨੂੰ ਜਿਹੜਾ ਅਲਾਉ ਕੀਤਾ ਉਹਨਾਂ ਨੇ ਕਿ ਵੀ 202.8 ਕਿਲੋਗ੍ਰਾਮ ਲਿਮਿਟ ਜਿਹੜੀ ਹੈ ਉਹ ਸੈੱਟ ਕੀਤੀ ਗਈ ਕਿ ਵੀ, ਔਰ ਇਹ ਇੰਨਾ ਕੀ ਸੀ ਕਿ ਵੀ ਇਸ ਤੋਂ ਵੀ ਆਉਣੀ। ਟਰੰਪ ਨੇ ਆਂਦਿਆਂ ਹੀ, ਔਰ ਇਹਦੇ 'ਚ ਫਰਾਂਸ ਵੀ ਉਹਦਾ ਹਿੱਸਾ ਸੀ ਡੀਲ ਦਾ, ਇੰਗਲੈਂਡ ਵੀ ਸੀ, ਕਿਉਂਕਿ UN 'ਚ ਬ੍ਰੋਕਰ ਡੀਲ ਬੜੀ ਜਿਹੜੀਆਂ ਨੇ ਜਿਹਨੂੰ ਰੇਜ਼ਰ ਥਿਨ ਨੈਗੋਸ਼ੀਏਸ਼ਨਸ ਤੋਂ ਨਿਕਲ ਕੇ ਹੋਇਆ ਸੀ। ਟਰੰਪ ਨੇ ਕਿਹਾ ਜੀ ਮੈਂ ਤੋੜਤਾ। ਹੁਣ ਨਤੀਜਾ ਇਹ ਹੈ ਕਿ ਵੀ ਇਹ ਉਹਨਾਂ ਨੇ ਜਿਹੜਾ ਤਾਂ ਉਹਦੇ ਤੇ ਲਿਮਿਟ ਲਾਈ ਸੀ ਔਰ ਈਰਾਨ ਨੇ ਉਹਨੂੰ ਫੋਲੋ ਕੀਤਾ, ਇਹਨੂੰ ਟੈਸਟੀਫਾਈ ਕੀਤਾ ਉਹਨਾਂ ਦੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੇ ਕਿ ਵੀ ਉਹ ਸਿਰਫ 202.8 ਕਿਲੋਗ੍ਰਾਮ ਲੈਵਲ ਦਾ ਯੂਰੇਨੀਅਮ, ਲੋ ਐਨਰਿਚਡ ਯੂਰੇਨੀਅਮ ਰੱਖ ਸਕਦਾ, ਜਿਹੜਾ ਪਾਵਰ ਸੈਕਟਰ 'ਚ ਹੈ। ਹੁਣ ਪਿਛਲੇ ਹਫਤੇ ਹੀ ਜਿਹੜੀ ਹੈ ਇਸ ਯੂਨਾਈਟਿਡ ਨੇਸ਼ਨਸ ਦੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੇ ਆਪਣੀ ਰਿਪੋਰਟ ਕੱਢੀ ਹੈ ਔਰ ਉਹਦੇ 'ਚ ਨੇ ਕਿਹਾ ਕਿ ਵੀ ਈਰਾਨ ਦੇ ਕੋਲ ਇਸ ਵੇਲੇ 2442.9 ਕਿਲੋਗ੍ਰਾਮ ਐਨਰਿਚਡ ਯੂਰੇਨੀਅਮ ਹੈ, ਜਿਹਦੇ ਨਾਲ 2 ਨਿਊਕਲੀਅਰ ਬੰਬ ਬਣ ਸਕਦੇ ਨੇ। ਹੁਣ ਇਹ ਇਸ ਲਈ ਹੋਇਆ ਕਿਉਂਕਿ ਟਰੰਪ ਨੇ 2018 ਦੇ ਵਿੱਚ ਉਹਨੇ ਕਿਹਾ ਜੀ ਵੀ ਅਸੀਂ ਨਹੀਂ ਮੰਨਦੇ, ਈਰਾਨ ਨੇ ਕਿਹਾ ਜੀ ਨਹੀਂ ਤਾਂ ਨਾ ਸਹੀ, ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ। ਔਰ 2018 ਤੋਂ 2020 ਤੱਕ ਜਿਹੜਾ ਉਹਨਾਂ ਨੇ ਉਹਨਾਂ ਜਿਹੜਾ ਉਹ ਐਨਰਿਚਡ ਯੂਰੇਨੀਅਮ ਬਣਾ ਲਿਆ ਕਿ ਜਿਹਦੇ ਥੱਲੇ ਇਸ ਰਿਪੋਰਟ ਦੇ ਮੁਤਾਬਕ ਜਿਹੜੇ ਨੇ ਉਹ 2 ਨਿਊਕਲੀਅਰ ਬੰਬ ਬਣ ਸਕਦੇ ਨੇ। ਹੁਣ ਇਹ ਰਿਪੋਰਟ ਜਦੋਂ ਸਾਹਮਣੇ ਆਈ ਤੇ ਪ੍ਰੈਜ਼ੀਡੈਂਟ ਟਰੰਪ ਜਿਹੜਾ ਪਹਿਲਾਂ ਹੀ ਸੀ ਵੀ ਜਾਂਦੇ ਜਾਂਦੇ, ਜਿਵੇਂ ਉਹ ਸਾਡੀ ਪੰਜਾਬੀ 'ਚ ਕਹਿੰਦੇ ਨੇ ਵੀ ਜਦੋਂ ਕੋਈ ਵੱਡਾ ਜਿੰਨਾ ਤਾਕਤਵਰ ਭੂਤ ਜਾਂ ਜਿੰਨ ਹੁੰਦਾ, ਜਾਂਦੇ ਜਾਂਦੇ ਕੋਈ ਬਨੇਰਾ ਤੋੜ ਜਾਂਦਾ ਹੈ, ਕੋਈ ਅਗਲਾ ਪਿੱਲਰ ਹੀ ਤੋੜ ਜਾਂਦਾ ਹੈ, ਕਈ ਜਿਹੜੇ ਨੇ ਜਾਂਦੇ ਘਰ ਵੀ ਢਾਹ ਦਿੰਦੇ ਨੇ, ਆਪਣਾ ਹੀ ਢਾਹ ਕੇ ਕਹਿੰਦੇ ਵੀ ਬਹੁਤ ਭਾਰੀ ਜਿੰਨ ਸੀ, ਵੀ ਰੌਲਾ ਵੀ ਬੜਾ ਹੋਇਆ ਨਿਕਲਿਆ। ਹੁਣ ਟਰੰਪ ਨੇ ਮਨ ਬਣਾ ਲਿਆ ਵੀ ਹੋਰ ਤਾਂ ਹੁਣ ਹੋ ਗਿਆ, ਬਾਈਡਨ ਤੇ ਉਹਨੇ ਤਾਂ ਆ ਬਣਨਾ,
ਉਹਨੇ ਆਪਣੇ ਜਿਹੜੇ ਟੌਪ ਐਡਵਾਈਜ਼ਰ ਸੀ ਜਿਨ੍ਹਾਂ ਦੇ ਵਿੱਚ ਨੈਸ਼ਨਲ ਜਿਨ੍ਹਾਂ 'ਚ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ, ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਐਕਟਿੰਗ ਡਿਫੈਂਸ ਸੈਕਟਰੀ ਕ੍ਰਿਸਟੋਫਰ ਮਿਲਰ, ਕਿਉਂਕਿ ਮਾਈਕ ਐਸਪਰ ਤਾਂ ਕੱਢਤਾ, ਤੇ ਜਨਰਲ ਮਾਰਕ ਮੈਲੀ, ਚੇਅਰਮੈਨ ਆਫ US ਮਿਲਟਰੀ ਜੁਆਇੰਟ ਚੀਫ ਆਫ ਸਟਾਫ, ਇਹ ਸਾਰਿਆਂ ਨੂੰ ਸੱਦਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਦੱਸੋ ਨਿਊਕਲੀਅਰ ਈਰਾਨ ਨੂੰ ਕੁੱਟਣਾ, ਈਰਾਨ ਤੇ ਹਮਲਾ ਕਿਵੇਂ ਕਰੀਏ। ਉਹ ਸਾਰੇ ਜਿਹੜੇ ਨੇ ਉਹ ਵਿਚਾਰੇ ਹੈਰਾਨ ਜਿਹੇ ਹੋ ਕੇ ਬੈਠ ਗਏ। ਔਰ ਇਹ ਸਟੋਰੀ ਜਿਹੜੀ ਅਸੀਂ ਕਰ ਰਹੇ ਹਾਂ ਇਹ ਨਿਊਯਾਰਕ ਟਾਈਮਜ਼ ਨੇ, ਔਰ ਜ਼ਾਹਰ ਹੈ ਕਿ ਜਿਹੜੇ ਇਸ ਕਿਸਮ ਦੇ ਮੀਡੀਆ ਵਾਲੇ ਹੁੰਦੇ ਨੇ ਉਹਨਾਂ ਦਾ ਇਨਸਾਈਡ ਸੋਰਸ ਹੁੰਦੇ, ਉਹਦੇ ਤੇ ਬੇਸਡ ਹੈ। ਹੁਣ ਉਹਨਾਂ ਨੇ ਇਹ ਕਿਹਾ ਕਿ ਵੀ ਇਹ 12 ਟਾਈਮਸ ਮੋਰ ਆ ਗਿਆ ਉਹਦੇ ਕੋਲ ਐਨਰਿਚਡ ਯੂਰੇਨੀਅਮ, ਔਰ ਇਹਦਾ ਹੁਣ ਇੱਕੋ ਹੀ ਇਲਾਜ ਹੈ ਕਿ ਵੀ ਇਹਨੂੰ ਅਸੀਂ ਅਟੈਕ ਕਰੀਏ। ਔਰ ਉਹਨਾਂ ਨੇ ਐਡਵਾਈਸ ਕੀਤਾ ਕਿ ਵੀ ਇਹ ਠੀਕ ਨਹੀਂ ਹੈ, ਇਹ ਤਾਂ ਵਾਰ ਫਲੇਅਰ ਹੋ ਜਾਏਗੀ। ਔਰ ਈਰਾਨ ਆਲਰੇਡੀ ਵੀ ਜਦੋਂ ਇਹਨਾਂ ਨੇ ਈਰਾਨ ਨੂੰ ਸਬਕ ਸਿਖਾਉਣ ਲਈ, ਬਹੁਤ ਸਾਰਿਆਂ ਨੂੰ ਯਾਦ ਹੋਏਗਾ ਕਿ ਉਹਨਾਂ ਦੇ ਜਿਹੜੀ ਰੈਵੋਲੂਸ਼ਨਰੀ ਗਾਰਡ ਹੈ ਈਰਾਨ ਦੀ, ਉਹਨਾਂ ਦਾ ਜਨਰਲ ਸੀ ਕਾਸਿਮ ਸੁਲੇਮਾਨੀ, ਉਸ ਦੇ ਉੱਤੇ ਮਿਡਲ ਈਸਟ ਗਿਆ ਜਿਹੜਾ ਉਹ ਅਟੈਕ ਉਹਨੂੰ ਮਾਰਤਾ, ਉਹਦੀ ਅਸੈਸੀਨੇਸ਼ਨ ਕਰ ਦਿੱਤੀ ਸੀ। ਔਰ ਉਸ ਤੋਂ ਫੌਰਨ ਬਾਅਦ ਈਰਾਨ ਨੇ ਜਵਾਬੀ ਕਾਰਵਾਈ ਕਰਦੇ ਆ ਇੱਕ ਜਿਹੜੀ ਹੈ ਬੈਲਿਸਟਿਕ ਮਿਸਲ ਜਿਹੜੀ ਹੈ ਉਸ 'ਚ ਉਹਨਾਂ ਨੇ ਜਿੱਥੇ US ਫੋਰਸਿਸ ਹਾਊਸਡ ਸੀਗੀਆਂ ਉੱਥੇ ਛੱਡੀ। ਕੈਜੂਅਲਟੀਜ਼ ਤਾਂ ਨਹੀਂ ਹੋਈਆਂ, ਪਰ ਉਸ ਤੋਂ ਬਾਅਦ ਇਹ ਰਿਪੋਰਟ ਹੋਇਆ ਕਿ ਵੀ 100 ਤੋਂ ਜ਼ਿਆਦਾ ਅਮਰੀਕਨ ਸੋਲਜਰ ਉਹਨਾਂ ਦੀਆਂ ਜਿਹੜੀਆਂ ਨੇ ਬ੍ਰੇਨ ਪ੍ਰੋਬਲਮਸ, ਉਹਨਾਂ ਬ੍ਰੇਨ ਇੰਜਰੀਜ਼ ਹੋਈਆਂ ਉਹਨਾਂ ਦੇ ਨਾਲ। ਯਾਨੀ ਉਸ ਸਿਚੁਏਸ਼ਨ 'ਚ ਵੀ ਈਰਾਨ ਨੇ ਇਹ ਜਿਹੜਾ ਕਾਸਿਮ ਸੁਲੇਮਾਨੀ ਦਾ ਜਾਣਾ ਇਹਨੂੰ ਉਹਨਾਂ ਨੇ ਅਨਚੈਲੰਜ ਨਹੀਂ ਜਾਣ ਦਿੱਤਾ। ਸੋ ਇਹੀ ਉਹਨਾਂ ਦੇ ਟੌਪ ਐਡਵਾਈਜ਼ਰਸ ਨੇ ਇਹ ਕਿਹਾ ਕਿ ਵੀ ਇਹ ਬੜਾ ਡਿਜ਼ਾਸਟਰਸ ਹੋਏਗਾ ਜੇ ਇਸ ਕਿਸਮ ਦਾ ਕੀਤਾ, ਕਿਉਂਕਿ ਈਰਾਨ ਰੀਟੈਲੀਏਟ ਕਰੇਗਾ। ਔਰ ਉਹਦੇ ਥੱਲੇ ਕਿਹਾ ਜਾਂਦਾ ਹੈ ਕਿ ਟਰੰਪ ਨੇ ਹਾਲ ਦੀ ਘੜੀ ਉਹਨੂੰ ਸ਼ੈਲਵ ਕਰ ਦਿੱਤਾ ਹੈ ਕਿ ਵੀ ਇਹ ਜਿਹੜਾ ਨਹੀਂ ਕਰਦੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਸੇ ਵੇਲੇ ਵੀ ਜਿਹੜੀ ਹੈ ਇਸ ਦੀ ਪੋਸੀਬਿਲਿਟੀ ਹੋ ਸਕਦੀ ਹੈ, ਕਿਉਂਕਿ ਇਹ ਚੰਗੀ ਗੱਲ ਹੈ ਵੀ ਮੀਡੀਆ 'ਚ ਆ ਗਿਆ ਜਦੋਂ ਕੋਈ ਚੀਜ਼ ਬਾਹਰ ਆ ਜਾਂਦੀ ਹੈ। ਜੇ ਤਾਂ ਕੋਈ ਤੁਸੀਂ ਐਕਸ਼ਨ ਕਰ ਹੀ ਦਿੰਦੇ ਹੋ ਉਸ ਤੋਂ ਬਾਅਦ ਪਤਾ ਲੱਗਦਾ ਹੈ, ਫਿਰ ਤਾਂ ਸਾਰੇ ਨੇਸ਼ਨ ਦੇ ਲਈ ਵੀ ਕੋਈ ਚੋਇਸ ਨਹੀਂ ਹੁੰਦੀ ਅਦਰ ਦੈਨ ਸਟੈਂਡਿੰਗ ਬਿਹਾਈਂਡ देयर ਪ੍ਰੈਜ਼ੀਡੈਂਟ। ਫਿਰ ਤਾਂ ਨੈਸ਼ਨਲ ਪ੍ਰੈਸਟੀਜ ਤੇ ਇਹ ਉਹ ਆ ਜਾਂਦਾ। ਪਰ ਦੂਸਰੇ ਪਾਸੇ ਜਿਹੜੀ ਗੱਲ ਨੂੰ ਅਫੀਸ਼ੀਅਲੀ ਪੈਂਟਾਗਨ ਨੇ ਕਨਫਰਮ ਕੀਤਾ ਹੈ, US troops in Afghanistan, Pentagon confirms US troop withdrawal, ਕਿ ਇਹ ਜਿਹੜਾ ਇਹਦੇ 'ਚ ਸਿਰਫ ਇੰਨਾ ਫਰਕ ਹੈ ਕਿਉਂਕਿ ਨੈਟੋ ਦੇ ਚੀਫ ਨੇ ਵੀ ਕਿਹਾ ਵੀ ਸਾਰਾ ਕੱਢ ਲਿਆ ਤੇ ਕਲੈਪਸ ਹੋ ਜਾਏਗਾ। ਈਵਨ ਪਾਕਿਸਤਾਨ ਵੀ ਨਹੀਂ ਚਾਹੁੰਦਾ ਕਿ ਅਮਰੀਕਾ ਦੀ ਉੱਥੋਂ ਮੁਕੰਮਲ ਪ੍ਰੈਜ਼ੈਂਸ ਮੁੱਕੇ, ਕਿਉਂਕਿ ਪਾਕਿਸਤਾਨ ਨੂੰ ਲੱਗਦਾ ਵੀ ਉਹ ਜਿਹੜਾ ਦੌਰ ਸੀ ਜਦੋਂ ਕਿ ਅਮਰੀਕਾ ਉੱਥੋਂ ਇੱਕਦਮ ਸਡਨਲੀ ਨਿਕਲਿਆ 89 ਦੇ ਵਿੱਚ, ਔਰ ਫਿਰ ਕਿਵੇਂ ਸਿਵਲ ਵਾਰ ਹੋਈ, ਕਿਉਂਕਿ ਹਰ ਚੀਜ਼ ਜੋ ਵੀ ਘਟਨਾ ਅਫਗਾਨਿਸਤਾਨ 'ਚ ਹੁੰਦੀ ਹੈ ਉਹ ਪਾਕਿਸਤਾਨ ਨੂੰ ਪ੍ਰਭਾਵਿਤ ਕਰਦੀ ਹੈ, ਜ਼ਾਹਰ ਹੈ ਸਾਡੇ ਖਿੱਤੇ ਨੂੰ ਵੀ ਪ੍ਰਭਾਵਿਤ ਕਰਦੀ ਹੈ। ਪਰ ਜਿਹੜੀ ਖਬਰ ਹੈ ਕਿ ਵੀ ਇਹਨੂੰ ਡਿਪਾਰਟਮੈਂਟ ਆਫ ਡਿਫੈਂਸ ਨੇ ਵੀ ਕਨਫਰਮ ਕੀਤਾ ਕਿ ਵੀ ਅਮਰੀਕਾ ਜਿਹੜਾ ਹੈ ਅਫਗਾਨਿਸਤਾਨ ਔਰ ਇਰਾਕ ਦੇ ਵਿੱਚ ਸਿਰਫ 2500 ਦੇ ਕਰੀਬ ਉਹਨਾਂ ਦੇ ਰਹਿ ਜਾਣਗੇ, ਔਰ ਉਹਦੇ 'ਚ ਉਹਨਾਂ ਨੇ ਆਪਣੇ ਟਰੂਪ ਵਿਦਡਰਾ ਕਰਨ ਦਾ ਐਲਾਨ ਕੀਤਾ। ਇਰਾਕ ਦੇ ਵਿੱਚ ਪਹਿਲਾਂ ਅਫਗਾਨਿਸਤਾਨ ਦੀ ਗੱਲ ਕਰੀਏ, ਹੁਣ ਤੱਕ ਇੱਕ ਸਟੇਜ ਤੇ ਅਫਗਾਨਿਸਤਾਨ 'ਚ ਜਦੋਂ ਨੈਟੋ ਦੀ ਅਗਵਾਈ 'ਚ 2001 ਦੇ ਵਿੱਚ ਸਟ੍ਰਾਈਕ ਕੀਤਾ, ਉਦੋਂ ਤੋਂ ਮੈਕਸਿਮਮ ਜਿਹੜੇ ਫੌਜੀ ਉੱਥੇ ਰਹੇ ਨੇ, ਜਿਹਦੇ 'ਚ ਦੁਨੀਆ ਦੇ 40 ਤੋਂ ਜ਼ਿਆਦਾ ਦੇਸ਼ਾਂ ਦੇ 1,30,000 ਦੇ ਕਰੀਬ ਗਿਣਤੀ ਸੀ। ਹੁਣ ਵੀ ਕਮਾਂਡ ਉੱਥੇ ਨੈਟੋ ਦੀ ਹੈ, ਅਮਰੀਕਾ ਉਸ ਦਾ ਸਹਿਯੋਗੀ ਹੈ। ਔਰ ਹੁਣ ਜਿਹੜਾ US ਟਰੂਪ ਜਿਹੜੇ ਨੇ ਉਹ 2,500 ਦੇ ਕਰੀਬ ਹੋਰ ਅੱਗੋਂ ਕੱਟੇ ਜਾਣਗੇ। ਸੋ ਇੱਕ ਅੰਦਾਜ਼ੇ ਮੁਤਾਬਕ ਜਿਹੜੇ, ਕਿਉਂਕਿ ਜਦੋਂ ਅਸੀਂ ਔਨ ਦਾ ਗਰਾਊਂਡ ਦੇਖਦੇ ਹਾਂ ਉਹਨਾਂ 'ਚ ਇੱਕ ਐਕਟਿਵ ਸੋਲਜਰਸ ਨੇ, ਇੱਕ ਉਹ ਨੇ ਜਿਹੜੇ ਸਿਵਿਲੀਅਨ ਇੰਟੈਲੀਜੈਂਸ ਜਾਂ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨ ਜਾਂ ਟ੍ਰੇਨਿੰਗ ਕਰਨ, ਇਸ ਦੇ ਵਿੱਚ ਮਦਦਗਾਰ ਹੋਣਗੇ। ਸੋ ਇਸ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੀ ਹੈ ਨੈਟੋ ਦੇ ਟੋਟਲ ਜਿਹੜੇ ਇਸ ਵੇਲੇ ਅਫਗਾਨਿਸਤਾਨ ਦੇ ਵਿੱਚ ਨੇ ਉਹ ਥੋੜੇ ਨੇ, ਲੇਕਿਨ US ਟਰੂਪਸ ਜਿਹੜੇ ਨੇ ਉਹ 2,500 ਉਹ ਕੱਟ ਕੇ ਜਿਹੜਾ 4500 ਹੁਣ ਨੇ, ਉਹਨਾਂ ਚੋਂ ਜਿਹੜਾ 2000 ਰਹਿ ਜਾਣਗੇ, 2000 ਤੋਂ 2500। ਸੋ ਨਾਟ ਆਲ। ਔਰ ਇਹ ਇਸੇ ਤਰ੍ਹਾਂ ਇਰਾਕ ਦੇ ਵਿੱਚ ਜਿਹੜੀ ਇਹਨਾਂ ਦੀ ਗਿਣਤੀ ਹੈ ਉਹਨੂੰ ਵੀ ਇਹ ਘਟਾ ਰਹੇ ਨੇ। ਔਰ ਇਸ ਬਾਰੇ ਉਹਨਾਂ ਨੇ ਕਿਹਾ ਕਿ ਵੀ
ਇਹ ਅਸੀਂ ਸਾਰਾ ਜਿਹੜਾ ਹੈ, ਹੁਣ ਈਰਾਨ ਦਾ ਰੋਲ ਕੱਲਾ ਇਹ ਨਹੀਂ ਹੈ ਕਿ ਵੀ ਉੱਥੇ ਸਿਰਫ ਵਿਦਨ ਈਰਾਨ ਇਹ ਕਰਨਗੇ। ਅੱਛਾ, ਆਲਰੇਡੀ ਜਿਵੇਂ ਉਹਨਾਂ ਨੇ ਬੈਲਿਸਟਿਕ ਮਿਸਾਈਲ ਫਾਇਰ ਕਰਕੇ 100 ਤੋਂ ਜ਼ਿਆਦਾ ਅਮਰੀਕਨ ਸੋਲਜਰ, ਉਹਨਾਂ ਬ੍ਰੇਨ ਇੰਜਰੀਜ਼ ਨੇ ਉਹਨਾਂ ਦੀਆਂ। ਹੁਣ ਇਸੇ ਤਰ੍ਹਾਂ ਉਹਨਾਂ ਨੇ ਜੋ ਇਰਾਕ ਚੋਂ ਫੌਜ ਕੱਢਦੇ ਨੇ ਤੇ ਇਰਾਕ ਦੇ ਵਿੱਚ ਵੀ ਇਹ ਜਿਹੜਾ ਹੈ ਇਰਾਨੀ ਮਿਲਿਸ਼ੀਆ ਜਿਹੜਾ ਹੈ ਉਹ ਕਾਫੀ ਐਕਟਿਵ ਹੈ, ਕਿਉਂਕਿ ਜਦੋਂ ਇਹਨਾਂ ਨੇ ਪਿੱਛੇ ਜੇ ਕੀਤਾ ਸੀ ਤੇ ਇਹਨਾਂ ਨੇ ਫੌਰਨ ਇਹਨਾਂ ਦਾ ਜਿਹੜਾ ਗ੍ਰੀਨ ਜ਼ੋਨ ਹੈ ਬਗਦਾਦ ਦੇ ਵਿੱਚ, ਉਸ ਦੇ ਵਿੱਚ ਇਰਾਨੀਅਨ ਜਿਹੜੇ ਨੇ ਉਹ ਐਸਾ ਮਿਸਲ ਅਟੈਕ ਜਿਹੜਾ ਸੈਵਰਲ ਰਾਕਟਸ ਜਿਹੜੇ ਨੇ ਉਹ ਕੀਤਾ ਸੀ। ਔਰ ਉਦੋਂ ਉਹਨਾਂ ਨੇ ਇਹ ਈਰਾਨ ਨੇ ਬਾਅਦ ਦੇ ਵਿੱਚ ਇੱਕ ਅੰਡਰਸਟੈਂਡਿੰਗ ਦਿੱਤੀ ਸੀ ਕਿ ਅਸੀਂ ਐਮਬੈਸੀ ਨੂੰ ਹਿੱਟ ਨਹੀਂ ਕਰਾਂਗੇ, ਪਰ ਜਿਹੜੀ ਹੁਣ ਇਹ ਵੀ ਆ ਰਿਹਾ ਕਿ ਵੀ ਇਹ ਜਦੋਂ ਹੀ ਇਹ ਹੋਇਆ ਉੱਥੇ ਵੀ ਜਿਹੜਾ ਉਹ ਅਟੈਕ ਹੋਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ। ਹੁਣ ਇਸ ਸਾਰੇ ਦੇ ਜਿਹੜਾ ਪਸਮੰਜ਼ਰ 'ਚ ਜੇ ਅਸੀਂ ਦੇਖੀਏ ਕਿ ਜਿਹੜੀ ਡੀਲ ਸੀ ਫਰਵਰੀ ਦੇ ਵਿੱਚ 29 ਫਰਵਰੀ ਨੂੰ ਤਾਲਿਬਾਨ ਦੇ ਨਾਲ ਸਾਈਨ ਕੀਤੀ ਅਮਰੀਕਾ ਨੇ, ਉਹਦੇ ਮੁਤਾਬਕ ਜਿਹੜਾ ਗੱਲ ਤੁਰ ਰਹੀ ਸੀ, ਥੋੜੇ ਬਹੁਤ ਕ੍ਰਾਈਸਿਸ ਵੀ ਸੀ, ਇੰਟਰਾ ਅਫਗਾਨ ਡਾਇਲੌਗ ਵੀ ਹੋਇਆ, ਇੰਡੀਆ ਔਰ ਦੂਸਰੀਆਂ ਏਜੰਸੀਆਂ ਨੇ ਉਹਨੂੰ ਸੈਬੋਟਾਜ ਵੀ ਕੀਤਾ। ਸੋ ਸਟਿਲ ਇਹ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਹੈ ਪੋਜ਼ਿਟਿਵਿਟੀ ਹੈ ਕਿ ਉਹਨੂੰ ਫੋਲੋ ਕਰ ਰਹੇ ਨੇ। ਹਾਲਾਂਕਿ ਟੈਕਨੀਕਲੀ 2-2.5 ਹਜ਼ਾਰ ਬੰਦਾ ਫਿਰ ਵੀ ਉੱਥੇ ਬੈਠਾ ਰਹੇਗਾ, ਪਰ ਇਸ ਸਾਰੇ ਨਾਲ ਜੋ ਬਾਈਡਨ ਦੀਆਂ ਨੀਤੀਆਂ ਕੀ ਹੋਣਗੀਆਂ ਅਸੀਂ ਨੈਕਸਟ ਸੈਗਮੈਂਟ 'ਚ ਗੱਲਬਾਤ ਕਰਾਂਗੇ, ਕਿਉਂਕਿ ਹੈਨਰੀ ਕਿਸਿੰਜਰ 97 ਸਾਲਾ ਜਿਹੜਾ ਸੈਕਟਰੀ ਆਫ ਸਟੇਟ ਸੀ ਪ੍ਰੈਜ਼ੀਡੈਂਟ ਰਿਚਰਡ ਨਿਕਸਨ ਦਾ, ਨੋਬਲ ਪ੍ਰਾਈਜ਼ ਵੀ ਮਿਲਿਆ ਔਰ ਉਸ ਨੂੰ ਜਿਹੜਾ ਉਹਨੇ ਐਡਵਾਈਸ ਕੀਤਾ ਹੈ ਬਲੂਮਬਰਗ ਦੇ ਨਾਲ, ਉਹਨੇ ਇੱਕ ਇੰਟਰਵਿਊ ਦਿੱਤਾ ਹੈ ਔਰ ਉਹਨੇ ਐਡਵਾਈਸ ਕੀਤਾ ਹੈ ਵੀ ਚਾਈਨਾ ਨਾਲ ਤੁਸੀਂ ਘਟਾਓ ਕੁੜਿੱਤਣ ਨੂੰ। ਬੜਾ ਪ੍ਰੈਕਟੀਕਲ ਪਾਰਟ ਹੈ ਔਰ ਇਹ ਉਹੀ ਕਿਸਿੰਜਰ ਹੈ ਜਿਹਨੇ 1972 ਚ ਪਾਕਿਸਤਾਨ ਦੇ ਜ਼ੁਲਫਿਕਾਰ ਅਲੀ ਭੁੱਟੋ ਰਾਹੀਂ ਚੀਨ ਦੇ ਨਾਲ ਦਰਵਾਜ਼ਾ ਖੋਲ੍ਹਿਆ ਸੀ ਔਰ ਉਦੋਂ ਫਿਰ ਨਿਕਸਨ ਚਾਈਨਾ ਵੀ ਗਏ ਔਰ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਬਿਲਟ ਹੋਈ ਸੀ। ਇਹਨੂੰ ਅਸੀਂ ਨੈਕਸਟ ਸੈਗਮੈਂਟ ਦੇ ਵਿੱਚ ਬਿਲਕੁਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।